व्यूअर्स ब्रेक तो बाद तुहाडा सारिਆਂ ਦਾ स्वागत है। ਅਸੀਂ डॉक्टर अमरजीत ਸਿੰਘ ਹੋਰਾਂ ਦੇ ਨਾਲ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਉਹਨੂੰ ਦੁਬਾਰਾ ਰਿਜ਼ਿਊਮ ਕਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਇਹ ਇਨਫੋਰਸਡ ਡਿਸਅਪੀਅਰੈਂਸਿਸ ਤੋਂ ਜੈਨੋਸਾਈਡ ਤੱਕ ਦਾ ਜਿਹੜਾ ਸਾਰਾ ਸਫ਼ਰ ਸੀਗਾ ਉਹਦੇ ਤੇ ਗੱਲਬਾਤ ਕੀਤੀ ਹੈ। ਹੁਣ ਅਸੀਂ ਪੰਜਾਬ ਸੈਂਟਰਿਕ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਦੇ ਤੇ ਗੱਲਬਾਤ ਕਰੀਏ। ਰੀਸੈਂਟਲੀ ਅਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ 2014-15 ਤੋਂ ਲੈ ਕੇ ਹੁਣ ਤੱਕ ਜਿਹੜੀ ਨਿਰੰਤਰ ਜਾਰੀ ਹੈ ਉਹਦੇ ਤੇ ਉਹਦੇ ਤੋਂ ਬਾਅਦ ਜਿਹੜੇ ਸਿੱਖ ਨੌਜਵਾਨ ਸੀ ਜਿਹੜੇ ਇਸ ਦੇ ਖਿਲਾਫ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਕਿਵੇਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਹਦੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਟੇਬਲ ਕੀਤੀ ਗਈ ਹੈ, ਜਨਤਕ ਕੀਤੀ ਗਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹਦੇ ਤੇ ਕਾਫੀ ਜਿਹੜਾ ਵਾਵੇਲਾ ਹੈਗਾ ਉਹ ਮਚਿਆ ਹੋਇਆ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਫਾਂ ਦੇ ਵਿੱਚ ਵੀ ਵਰਲਡ ਵਾਈਡ ਅਸੀਂ ਦੇਖਦੇ ਹਾਂ। ਇਹਦੇ ਤੇ ਵੱਖੋ ਵੱਖਰੇ ਜਿਹੜੇ ਰਿਐਕਸ਼ਨਸ ਨੇ ਉਹ ਆ ਰਹੇ ਨੇ। ਪਰ ਜਦੋਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਜ਼ਰੂਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਆਗੂ ਹੈਗੇ ਆ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਫਿਰ ਇੱਧਰ ਪੁਲਿਸ ਦੇ ਵਿੱਚ ਅਸੀਂ ਸੁਮੇਧ ਸੈਣੀ ਦਾ ਜਿਹੜਾ ਨਾਮ ਹੈਗਾ ਉਹ ਉੱਭਰ ਕੇ ਸਾਡੇ ਸਾਹਮਣੇ ਆਉਂਦਾ। ਪਰ ਜਦੋਂ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਜੇ ਪਿਛੋਕੜ ਦੇ ਵਿੱਚ ਦੇਖਣਾ ਹੋਵੇ ਤਾਂ ਜਿਹੜੀਆਂ ਕਮਿਸ਼ਨਸ ਦੀਆਂ ਰਿਪੋਰਟਸ ਹੈਗੀਆਂ ਨੇ ਬਹੁਤੀ ਵਾਰ ਤਾਂ ਉਹ ਜਨਤਕ ਤੱਕ ਨਹੀਂ ਕੀਤੀਆਂ ਗਈਆਂ। 1984 ਦਾ ਤੁਸੀਂ ਜ਼ਿਕਰ ਕੀਤਾ ਵੀ ਦਰਜਨਾ ਕਮਿਸ਼ਨ ਉਹਦੇ ਤੇ ਬਣੇ ਨੇ। ਫਿਰ 1986 ਦੇ ਵਿੱਚ ਜਿਹੜਾ ਸਾਕਾ ਨਕੋਦਰ ਵਾਪਰਿਆ ਸੀਗਾ ਫਰਵਰੀ ਦੇ ਵਿੱਚ, ਉਹਦੇ 'ਚ 4 ਸਿੱਖ ਨੌਜਵਾਨ ਮਾਰੇ ਗਏ ਸੀ। ਇਹੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦਾ ਹੀ ਉਹ ਇਸ਼ੂ ਸੀ। ਉਹਦੇ ਤੇ ਵੀ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਸੀ ਉਹ ਜਨਤਕ ਨਹੀਂ ਕੀਤੀ ਗਈ ਹਜੇ ਤੱਕ ਵੀ। 1986 ਦੇ ਵਿੱਚ ਉਹ ਵਾਪਰਿਆ ਸੀ। ਫਿਰ ਜਥੇਦਾਰ ਕੌਂਕੇ ਦੀ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ, ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਹੈ ਉਹ ਨਹੀਂ ਸਾਹਮਣੇ ਆਈ। ਤਾਂ ਜਿਹੜਾ ਇਹ ਰਿਪੋਰਟ ਦਾ ਜਨਤਕ ਹੋਣਾ ਇਹ ਕੀ ਮਾਇਨੇ ਰੱਖਦਾ ਹੈ? ਕੀ ਇਹਦੇ ਚੋਂ ਇਨਸਾਫ ਦੀ ਉਮੀਦ ਲਾਈ ਜਾ ਸਕਦੀ ਹੈ? ਦੇਖੋ, ਕੱਲ ਅਸੀਂ ਪ੍ਰੋਗਰਾਮ ਆਪਣੇ ਦਾ ਜਿਹੜਾ ਵਕਤ ਸੀ ਉਹ ਸਰੈਂਡਰ ਕੀਤਾ ਸੀ ਲਾਈਵ ਪ੍ਰੈਸ ਕਾਨਫਰੰਸ ਜਿਹੜੀ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ 5 ਸਟਾਰ ਦੇ ਵਿੱਚ ਆਰਗੇਨਾਈਜ਼ ਕੀਤੀ ਗਈ। ਔਰ ਉਹਦੇ 'ਚ ਜਿੱਥੇ ਸਾਰੀਆਂ ਹੀ ਧਿਰਾਂ ਸਿੱਖਸ ਫॉर ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ ਔਰ ਖਾਸ ਤੌਰ ਤੇ ਸਾਡੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਰਿਚਮੰਡ ਹਿਲ ਕਲਚਰ ਸੁਸਾਇਟੀ, ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਮੈਸਾਚੂਸਟਸ ਤੱਕ ਸਾਰੇ ਮੌਜੂਦ ਸਨ। ਸੋ ਉਹ ਸਿੱਖ ਡਾਇਸਪੋਰਾ ਦਾ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਇੱਕ ਪਰਸਪੈਕਟਿਵ ਸੀ ਜਿਹੜਾ ਕਿ ਜਿਹਦੇ ਨਾਲ ਮੈਂ ਮੁਤਫਿਕ ਹਾਂ, ਸਹਿਮਤ ਹਾਂ। ਔਰ ਉਹਦੇ 'ਚ ਇਸ ਤੋਂ ਬਿਯੋਂਡ ਵੀ ਜਿਹੜੇ ਇਸ਼ੂ ਸਾਹਮਣੇ ਆਏ, ਖਾਸ ਤੌਰ ਤੇ ਮਨਜੀਤ ਸਿੰਘ ਜੀਕੇ ਜਿਹੜਾ ਦਿੱਲੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਵੀ ਹੈ, ਦਿੱਲੀ ਕਮੇਟੀ ਦਾ ਪ੍ਰਧਾਨ ਵੀ ਹੈ, ਉਹਦੀ ਵਿਜ਼ਿਟ ਨੂੰ ਲੈ ਕੇ ਜੋ ਕੁਝ ਚੱਲ ਰਿਹਾ। ਸੋ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ, ਪਹਿਲਾਂ ਤਾਂ ਅਸੀਂ ਕਮਿਸ਼ਨਾਂ ਦੀ ਗੱਲ ਕਰੀਏ ਔਰ ਮੈਨੂੰ ਆਪਣੇ ਚਾਈਲਡਹੁੱਡ ਡੇਜ਼ ਤੋਂ ਹੀ ਯਾਦ ਹੈ ਕਿ ਜਦੋਂ ਵੀ ਕਿਤੇ ਕੋਈ ਘਟਨਾ ਹੋਣੀ, ਕਿਉਂਕਿ ਜੋ ਕੁਝ 72 ਸਾਲ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਇਵੇਂ ਹੀ ਜਿਹੜਾ ਕਿਤੇ ਲਾਠੀ ਚਾਰਜ ਹੋ ਜਾਂਦੇ ਸੀ, ਕਿਤੇ ਗੋਲੀ ਚੱਲ ਜਾਂਦੀ ਸੀ, ਕਿਤੇ ਹੋਰ ਧੱਕਾ ਹੁੰਦਾ ਸੀ। ਤੇ ਇੱਕ ਮੰਗ ਜਿਹੜੀ ਸਾਡੇ ਜਥੇਦਾਰ ਜਿਨ੍ਹਾਂ ਨੂੰ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਸੀ ਕਿ ਵੀ ਕੀ ਹੈ, ਤੇ ਉਹ ਇਹ ਕਹਿੰਦੇ ਸੀ ਕਿ ਇਸ ਦੀ ਅਦਾਲਤੀ ਜਾਂਚ ਕੀਤੀ ਜਾਏ। ਔਰ ਅਦਾਲਤੀ ਜਾਂਚ ਚੋਂ ਜਿਹੜਾ ਹੈ ਉਹ ਜੁਡੀਸ਼ੀਅਲ ਕਮਿਸ਼ਨ ਦੀ ਗੱਲ ਦਾ ਮਤਲਬ ਹੁੰਦਾ ਸੀ ਕਿ ਵੀ ਇਹ ਉਹ ਚਾਹੁੰਦੇ ਨੇ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਗੱਲ ਉੱਥੋਂ ਤੱਕ ਮਹਿਦੂਦ ਹੁੰਦੀ ਸੀ, ਉਸ ਤੋਂ ਬਿਯੋਂਡ ਉਹ ਨਹੀਂ ਸੀ ਜਾਂਦਾ। ਔਰ ਉਹਦੀ ਕੀ ਰਿਪੋਰਟ ਆਈ ਕਦੇ ਉਹ ਦੇਖੀ ਵੀ ਨਹੀਂ ਗਈ। ਜਿਵੇਂ ਤੁਸੀਂ 2 ਕਮਿਸ਼ਨਾਂ ਦਾ ਹਵਾਲਾ ਦਿੱਤਾ ਹੈ, ਸਾਕਾ ਨਕੋਦਰ ਦਾ ਵੀ ਔਰ ਤਵਾੜੀ ਕਮਿਸ਼ਨ ਜਿਹੜਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਹੈ ਝੂਠੇ ਪੁਲਿਸ ਮੁਕਾਬਲੇ 'ਚ ਟਾਰਚਰ ਕਰਕੇ ਸ਼ਹਾਦਤ ਨਾਲ ਜੁੜਿਆ ਹੋਇਆ ਇਨਵੈਸਟੀਗੇਸ਼ਨ ਸੀ। ਇਸ ਤੋਂ ਇਲਾਵਾ ਵੀ ਜੇ ਈਵਨ 20 ਸਤੰਬਰ 1981 ਨੂੰ ਜਦੋਂ ਸੰਤ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ, CRPF ਦੀ ਗੋਲੀ ਨਾਲ 1.5 ਦਰਜਨ ਦੇ ਕਰੀਬ ਸਿੰਘ ਸ਼ਹੀਦ ਹੋਏ ਔਰ ਉਦੋਂ ਵੀ ਕਮਿਸ਼ਨ ਬੈਠਾ ਸੀ, ਸਾਨੂੰ ਕਦੇ ਪਤਾ ਨਹੀਂ ਲੱਗਾ ਵੀ ਕੀ ਹੈ। ਔਰ ਹੁਣ ਵੀ ਇਹ ਜੇ ਗੱਲ ਦਾ ਸਿਆਸੀ ਪਾਰਟ ਨਾ ਜੁੜਿਆ ਹੁੰਦਾ, ਕਿਉਂਕਿ ਜੇ ਤੁਸੀਂ 192 ਸਫ਼ੇ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇਖੋ, ਬੇਸ਼ੱਕ ਉਸ ਨੂੰ ਮਿਹਨਤ ਦੇ ਨਾਲ ਉਹਨਾਂ ਨੇ ਸੈਂਕੜਿਆਂ ਵਿਟਨੈਸਿਸ ਦੇ ਨਾਲ ਮੁਲਾਕਾਤ ਕੀਤੀ, ਮੌਕੇ ਦੇ ਉੱਤੇ ਗਏ ਔਰ ਬਹੁਤ ਸਾਰਾ ਇਹਦੇ ਨਾਲ ਜੁੜਿਆ ਹੋਇਆ। ਲੇਕਿਨ ਇਹਦੇ 'ਚ ਵੀ ਜੇ ਤੁਸੀਂ ਵੱਧ ਦਿਆਨਤੀ ਦੇਖੋਗੇ, ਪਹਿਲਾਂ ਇਸ ਤੋਂ ਪਹਿਲਾਂ ਜ਼ੋਰਾ ਸਿੰਘ ਕਮਿਸ਼ਨ ਦੀ ਮੈਂ ਗੱਲ ਕਰ ਲਾਂ, ਕਿਉਂਕਿ ਜਿਉਂ ਹੀ ਇਹ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਚੋਰੀ ਕੀਤੇ ਜਾਂਦੇ ਨੇ,
ਕੁਝ ਦਿਨ ਬਾਅਦ ਕੁਝ ਮਹੀਨਿਆਂ ਬਾਅਦ ਇਹਦੇ ਬਾਵਜੂਦ ਕਿ ਰਿਪੋਰਟ ਹੁੰਦੀ ਹੈ, ਉਹ ਕਮੇਟੀ ਵਾਲੇ ਮੈਂਬਰਾਂ ਨੂੰ, ਗੁਰਦੁਆਰਾ ਕਮੇਟੀ ਵਾਲਿਆਂ ਨੂੰ ਪੁਲਿਸ ਜਿਹੜੀ ਹੈ ਸੱਦ ਕੇ ਟੌਰਚਰ ਕਰਦੀ ਹੈ, ਉਹਨਾਂ ਨੂੰ ਹੀ ਦੋਸ਼ੀ ਬਣਾ ਦਿੰਦੀ ਹੈ। ਸੌਦਾ ਸਾਧ ਦੀ ਕੀ ਇਹਦੇ 'ਚ ਸਾਰੀ ਜਿਹੜੀ ਹੈ ਉਹ ਮਿਲੀ ਭੁਗਤ ਹੈ, ਉਹ ਵੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਚੋਂ ਸਾਹਮਣੇ ਆ ਜਾਂਦਾ ਹੈ ਕਿ ਔਰ ਜਿਹੜੇ ਮਾੜੇ ਮੋਟੇ ਪੁਲਿਸ ਦੇ ਐਕਸ਼ਨ ਹੋਏ ਨੇ ਜਿਹਦੇ ਥੱਲੇ ਉਹਨਾਂ ਨੂੰ ਬੁੱਕ ਕੀਤਾ ਗਿਆ ਕਿ ਵੀ ਉਹਨਾਂ ਨੇ ਉਹ ਮਹਾਰਾਜ ਦੇ ਜਿਹੜੇ ਪਵਿੱਤਰ ਅੰਗ ਨੇ ਸਰੂਪ ਦੇ ਉਹ ਬਰਗਾੜੀ ਦੇ ਵਿੱਚ ਖਿਲਾਰੇ। ਔਰ ਫਿਰ ਕਿਵੇਂ ਕੋਟਕਪੂਰਾ ਹੋਏ, ਬਹਿਬਲ ਕਲਾਂ ਹੋਏ, ਉਸ ਦੇ ਵਿੱਚ ਜਿਹੜੇ ਗੋਲੀ ਕਾਂਡ ਹੁੰਦੇ ਨੇ ਉਹਨਾਂ ਦੇ ਵਿੱਚ ਕਿਸ ਲੈਵਲ ਦੀ ਇਨਵੋਲਵਮੈਂਟ ਹੈ। ਸਵੇਰ ਦੇ 2 ਵਜੇ ਹੁਣ ਜਿਹੜੇ ਮੁੱਖ ਮੰਤਰੀ ਬਾਦਲ ਦੀ ਚੰਗੀ ਸਿਹਤ ਬਾਰੇ ਕਿਹਾ ਜਾਂਦਾ ਜੀ ਉਹ ਤਾਂ 10 ਵਜੇ ਸੌਂ ਜਾਂਦਾ ਹੈ, ਫਿਰ ਉਹ ਅੰਮ੍ਰਿਤ ਵੇਲੇ ਜਾਗਦਾ ਹੈ, ਫਿਰ ਉਹ ਇਹ ਕਰਦਾ ਉਹ ਕਰਦਾ। ਉਹ ਜੇ ਸਵੇਰ ਦੇ 2 ਵਜੇ ਜਦੋਂ ਕਿ ਸੁਮੇਧ ਸੈਣੀ ਵੀ ਆਨਲਾਈਨ ਹੈ, ਗੱਲ ਹੋ ਰਹੀ ਹੈ, ਇਧਰੋਂ ਮਨਤਾਰ ਸਿੰਘ ਬਰਾੜ ਜਿਹੜਾ ਕੋਟਕਪੂਰੇ ਦਾ MLA ਹੈ ਔਰ ਇਹ ਕਮਿਸ਼ਨ ਦੀ ਰਿਪੋਰਟ ਦੇ ਵੇਰਵੇ ਦੇ ਵਿੱਚ ਦਰਜ ਹੈ, ਇਹ ਸਾਰੇ ਉਸ ਦੇ ਵਿੱਚ ਹਿੱਸਾ ਨੇ। ਔਰ ਇਹ ਫੈਸਲਾ ਹੁੰਦਾ ਹੈ ਕਿ ਉਹ ਕਹਿੰਦਾ ਜੀ ਇਹਨੂੰ 1 ਘੰਟੇ ਦੇ ਵਿੱਚ ਫ੍ਰੀ ਕਰਾ ਦੇਾਂਗੇ, ਸਾਰੇ ਧਰਨੇ ਚੁੱਕੇ ਜਾਣਗੇ। ਸੋ ਜ਼ਾਹਰਾ ਤੌਰ ਦੇ ਉੱਤੇ ਗੱਲ ਸਿਰਫ ਇਹ ਨਹੀਂ ਹੈ ਕਿ ਜੀ ਕੋਈ ਵੀ ਐਡਮਿਨਿਸਟ੍ਰੇਸ਼ਨ ਫੈਸਲਾ ਜਿਹੜਾ ਹੈ ਉਹ ਤਾਂ DGP ਹੈ ਉਹਨੇ ਤਾਂ ਪੁੱਛਣਾ ਹੀ, ਇਹ ਨਹੀਂ ਗੱਲ ਹੈ। ਜਦੋਂ ਤੁਸੀਂ ਪੋਲੀਟੀਕਲ ਇਨਵੋਲਵਮੈਂਟ ਦੀ ਗੱਲ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਕਿ ਗੋਲੀ ਚਲਾਉਣ ਦਾ ਫੈਸਲਾ ਵੀ ਪੋਲੀਟੀਕਲ ਸੀ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕਰਨ ਦੀ ਲਾਈਨ ਅਸੀਂ ਉਸ ਤੋਂ ਪਹਿਲਾਂ ਜੇ ਬਾਦਲ ਕਿਆਂ ਦਾ ਰੋਲ ਦੇਖੀਏ ਤੇ ਫਿਰ ਸੌਦਾ ਸਾਧ ਦੇ ਲਈ ਪੁਸ਼ਾਕ ਅੰਦਰ ਪਹੁੰਚਾਣੀ, ਜਿਹੜੀ ਗੱਲ ਸਾਡੇ TV 84 ਦੇ ਮਾਧਿਅਮ ਦੇ ਰਾਹੀਂ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਇੰਟੈਲੀਜੈਂਸ ਸਨ ਉਹਨਾਂ ਨੇ ਕਹੀ ਸੀ ਕਿ ਕਿਵੇਂ ਜਿਹੜੀ ਹੈ ਉਹ ਪੁਸ਼ਾਕ ਦਾ ਖਰਚਾ ਵੀ ਇੰਟੈਲੀਜੈਂਸ ਏਜੰਸੀਆਂ ਨੇ ਕੀਤਾ, ਅੰਦਰ ਡੇਰੇ ਦੇ ਵਿੱਚ ਉਹ ਪਹੁੰਚਾਈ ਗਈ ਸਲਾਬਤਪੁਰਾ ਬਠਿੰਡੇ ਦੇ, ਔਰ ਫੋਟੋਗ੍ਰਾਫਰ ਨੂੰ 1 ਲੱਖ ਰੁਪਈਆ ਪੇ ਕੀਤਾ ਗਿਆ ਜਦੋਂ ਕਿ ਉਹਨੇ ਜਾਮੇ ਇਨਸਾਨ ਬਣਾਉਣ ਦੇ ਨਾਂ ਥੱਲੇ 10ਵੇਂ ਪਾਤਸ਼ਾਹ ਦੀ ਨਕਲ ਕੀਤੀ। ਔਰ ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹ ਇੰਡੀਅਨ ਐਕਸਪ੍ਰੈਸ ਹੋਏ, ਅਜੀਤ ਹੋਏ, ਉਹਦੇ 'ਚ ਫੁੱਲ ਸਕੇਲ ਐਡਾਂ ਦਿੱਤੀਆਂ। ਸੋ ਜਿਹੜਾ ਅਕਾਲੀ ਦਲ ਦਾ ਰੋਲ ਹੈ ਉਹ ਸਿਰਫ ਸੁਮੇਧ ਸੈਣੀ ਜਾਂ ਬਾਦਲ ਦੀ ਗੁਫ਼ਤਗੂ ਨਾਲ ਨਹੀਂ ਜੁੜਿਆ ਹੋਇਆ ਹੈ, ਸੌਦਾ ਸਾਧ ਦਾ ਮੁੱਦਾ, ਕਿਉਂਕਿ ਉਸ ਪੀਰੀਅਡ 'ਚ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਉਹਨਾਂ ਦੀ ਪਹਿਲੀ ਟਰਮ ਦੇ ਵੇਲੇ ਦੀ ਗੱਲ ਹੈ। ਫਿਰ ਉਸ ਦੇ ਖਿਲਾਫ ਸਿੱਖ ਸੰਗਤਾਂ ਦਾ ਜਿਹੜਾ ਰਿਜ਼ੋਲਵ ਸੀ ਜਿਹਦੇ 'ਚ ਖਾਸ ਤੌਰ ਤੇ ਦਮਦਮਾ ਸਾਹਿਬ 'ਚ ਹਜ਼ਾਰਾਂ ਸਿੱਖ ਇਕੱਠੇ ਹੁੰਦੇ ਨੇ, ਗੁਰਮਤਾ ਪਾਸ ਹੁੰਦੇ, ਫਿਰ ਅਸੀਂ ਇਹਨਾਂ ਦਾ ਰੋਲ ਦੇਖਦੇ ਹਾਂ ਉਸ ਗੁਰਮਤੇ ਨੂੰ ਵਾਪਸ ਕਰਵਾਉਣ 'ਚ। ਕਿਵੇਂ ਅਕਸ਼ੇ ਕੁਮਾਰ ਦੀ ਕੋਠੀ ਦੇ ਵਿੱਚ ਮੀਟਿੰਗ ਹੁੰਦੀ ਹੈ, ਕੀ ਸੌਦੇਬਾਜ਼ੀ ਹੁੰਦੀ ਹੈ। ਇਨ ਬਿਟਵੀਨ ਇੱਕ ਪਾਰਟ ਜਿਹੜਾ ਬਹੁਤਾ ਹਾਈਲਾਈਟ ਨਹੀਂ ਹੋਇਆ, ਮੈਸੇਂਜਰ ਆਫ ਗੋਡ ਦੀ ਜਿਹੜੀ ਫਿਲਮ ਹੈ ਉਹ ਰਿਲੀਜ਼ ਕਰਾਉਣ ਨੂੰ ਲੈ ਕੇ। ਹੁਣ ਉਸ ਤੋਂ ਪਹਿਲਾਂ ਉਹੀ ਸੌਦਾ ਸਾਧ ਦੇ ਚੇਲੇ ਪੰਜਾਬ ਦੇ ਵਿੱਚ ਜਿਹੜਾ ਉਹ ਰੇਲਵੇ ਦੇ ਟਰੈਕ, ਰੇਲਵੇ ਲਾਈਨਾਂ ਦੇ ਉੱਤੇ ਬਹਿ ਜਾਂਦੇ ਨੇ, ਟ੍ਰੇਨਾਂ ਬੰਦ ਹੋ ਜਾਂਦੀਆਂ, ਬੱਸਾਂ ਬੰਦ ਕੀਤੀਆਂ ਜਾਂਦੀਆਂ, ਦੂਜਾ ਕੋਈ ਗੋਲੀ ਨਹੀਂ ਚੱਲਦੀ। ਉਸੇ ਦੌਰਾਨ ਈਵਨ ਕਿਸਾਨਾਂ ਦੀ ਮੂਵਮੈਂਟ ਵੀ ਚੱਲ ਰਹੀ ਸੀ, ਉਹਨਾਂ ਦੇ ਵਿੱਚ ਕੋਈ ਗੋਲੀ ਨਹੀਂ ਚੱਲਦੀ। ਪਰ ਜ਼ਾਹਰ ਹੈ ਕਿ ਈਵਨ ਫਿਲਮ ਰਿਲੀਜ਼ ਕਰਨ ਦਾ ਫੈਸਲਾ ਜਿਹੜਾ ਹੁਣ ਸਾਹਮਣੇ ਆਇਆ ਕਿ 100 ਕਰੋੜ ਰੁਪਏ ਦਾ ਸੌਦਾ ਹੋਇਆ, ਪੰਜਾਬ ਅਸੈਂਬਲੀ 'ਚ ਪੁੱਛਿਆ ਗਿਆ ਵੀ ਦੱਸੋ 100 ਕਰੋੜ ਕਿੱਥੇ ਹੈ, ਕਿੱਥੇ ਵਰਤਿਆ ਗਿਆ। ਫਿਰ ਉਸ ਮਾਫੀਨਾਮੇ ਨੂੰ ਲੈ ਕੇ ਕਿਵੇਂ ਜਥੇਦਾਰਾਂ ਦੇ ਉੱਤੇ ਪ੍ਰੈਸ਼ਰ ਬਿਲਟ ਕੀਤਾ ਗਿਆ, ਔਰ ਜਦੋਂ ਉਹ ਮਾਫੀਨਾਮੇ ਦੇ ਨਾਂ ਥੱਲੇ ਉਹਨੂੰ ਆਫ ਦਾ ਹੁੱਕ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਫਿਰ ਜ਼ਾਹਰ ਹੈ ਕਿ ਉਸ ਦੇ ਉੱਤੇ ਫਿਰ ਸਿੱਖ ਸੰਗਤਾਂ ਦੀ ਰਿਜ਼ੈਂਟਮੈਂਟ ਹੁੰਦੀ ਹੈ। ਔਰ ਨਤੀਜੇ ਦੇ ਤੌਰ ਤੇ ਇਹ ਜਿਹੜੇ ਧਰਨੇ ਨੇ ਉਹ ਉਸ ਚੋਂ ਨਿਕਲਦੇ ਨੇ ਬਰਗਾੜੀ ਦੀ ਬੇਅਦਬੀ ਤੋਂ ਬਾਅਦ, ਔਰ ਉਸ ਸਭ ਨੂੰ ਫਿਰ ਬਾਦਲ ਸਿੱਧੇ ਤੌਰ ਤੇ ਗੋਲੀ ਚਲਾਉਣ ਦੇ ਆਦੇਸ਼ ਦਿੰਦਾ। ਸੋ ਕੁੱਲ ਮਿਲਾ ਕੇ ਅਕਾਲੀ ਦਲ ਦੀ ਇਸ ਦੇ ਜਿਹੜੇ ਬਿਗਨਿੰਗ ਫੈਕਟਰ ਨੇ ਔਰ ਇਸ ਦੀ ਕਨਕਲੂਜਨ ਤੱਕ ਪਹੁੰਚਦੇ ਆ ਜਿਹਦੇ ਵਿੱਚ ਭਾਈ ਗੁਰਜੋਤ ਸਿੰਘ ਔਰ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੁੰਦੇ ਨੇ, ਦਰਜਨਾਂ ਜ਼ਖਮੀ ਹੁੰਦੇ ਨੇ, ਅਕਾਲੀਆਂ ਦੀ ਪੂਰੀ ਤਰ੍ਹਾਂ ਇਨਵੋਲਵਮੈਂਟ ਹੈ। ਹੁਣ ਅਸੀਂ ਦੂਜੀਆਂ ਧਿਰਾਂ ਦੀ ਗੱਲ ਕਰ ਲਈਏ, ਕਾਂਗਰਸ ਜਦੋਂ ਇਸ ਦੇ ਖਿਲਾਫ ਪਹਿਲੇ ਚਾਰਜ ਵਾਪਸ ਆਉਂਦੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਤੇ ਪ੍ਰਨੀਤ ਕੌਰ ਦੀ ਬੇਗਮ ਅਮਰਿੰਦਰ ਸਿੰਘ ਦੀ ਅੱਜ ਕੱਲ ਤਾਂ ਡਿਫਰੈਂਟ ਹੈ, ਉਸ ਨੂੰ ਜਿਹੜਾ ਉਹ ਕਹਿੰਦੇ ਆ ਨਹੀਂ ਨਹੀਂ ਪਿਤਾ ਜੀ ਤੋਂ ਐਸਾ ਨਹੀਂ ਕਰ ਸਕਦੇ। ਅਮਰਿੰਦਰ ਸਿੰਘ ਆਪਣੀਆਂ ਚੋਣਾਂ ਦੇ ਦੌਰਾਨ ਉਸੇ ਦਾ ਹੀ ਕੁੜਮ ਸੌਦਾ ਸਾਧ ਦਾ ਹਰਮਿੰਦਰ ਜੱਸੀ ਉਸ ਨੂੰ ਟਿਕਟ ਵੀ ਦਿੰਦਾ ਹੈ, ਅਹੁਦੇ ਵੀ ਦਿੰਦਾ ਹੈ, ਆਪ ਵੀ ਜਿਹੜਾ ਉਹ ਵਿਜ਼ਿਟ ਕਰਦਾ ਹੈ ਸੌਦਾ ਸਾਧ ਦੇ ਜੀ। ਹੁਣ ਤੀਜੀ ਧਿਰ ਦੀ ਗੱਲ ਕਰ ਲਓ ਆਮ ਆਦਮੀ ਪਾਰਟੀ ਦੀ, ਜਿਨ੍ਹਾਂ ਦੇ ਬੰਦੇ ਜਿਹੜੇ ਨੇ ਉਹ ਸੌਦਾ ਸਾਧ ਔਰ ਦੂਜੇ ਦੇ ਖਿਲਾਫ ਅਸੈਂਬਲੀ 'ਚ ਵੀ ਗੱਲ ਕਰ ਰਹੇ ਸੀ, ਉਹ ਖੁਦ ਉਹਨਾਂ ਦੇ ਡੇਰੇ 'ਚ ਵੀ ਜਾਂਦਾ ਹੈ ਔਰ ਉਹਨਾਂ ਤੋਂ ਵੋਟਾਂ ਵੀ ਮੰਗਦਾ ਹੈ। ਤੇ ਜੇ ਹੁਣ ਵੀ ਉਹਨਾਂ ਦੇ ਬੰਦੇ
ਜਿਹੜੇ ਉਹ ਕਾਰਵਾਈ ਦੀ ਮੰਗ ਕਰਦੇ ਉਹਨੂੰ ਕਹਿੰਦਾ ਨਹੀਂ हमने हरियाणा में भी इलेक्शंस लड़नी है। सो ਜ਼ਾਹਰ है भी ये पोलिटिकल मिली भुगत और एजेंसियां का काम, हरियाणा सरकार खट्टर बीजेपी ये सारे ਉਹਦੀ गिरफ्तारी तो 15 दिन पहला किन्ने लाख रुपया जाके ਉਹ ਜਿਹੜਾ ਉਹਨਾਂ ਦਾ ਵਿਜ ਕੇ ਕੌਣ ਹੈ ਮਿਨਿਸਟਰ ਉਹ ਦੇ ਕੇ ਆਉਂਦਾ ਜੀ। ਹੁਣ ਪੋਲੀਟੀਕਲ ਵਿਲ ਦੀ ਕਮੀ, ਹੁਣ ਇਹੀ ਅਮਰਿੰਦਰ ਸਿੰਘ ਗੁਟਕੇ ਤੇ ਹੱਥ ਰੱਖ ਕੇ ਡਰੱਗਸ ਵੀ ਖਤਮ ਕਰਨ ਦੀ ਗੱਲ ਕਰਦਾ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰਦਾ। ਪਰ ਹੁਣ ਲਗਭਗ 1.5 ਸਾਲ ਹੋ ਜਾਣਾ ਉਹਦੀ ਵੀ ਸਰਕਾਰ ਬਣਿਆ, ਜਦੋਂ ਤੱਕ ਬਰਗਾੜੀ 'ਚ ਮੋਰਚਾ ਨਹੀਂ ਲੱਗਦਾ 1 ਜੂਨ ਨੂੰ ਇਹ ਗੱਲ ਜਿਹੜੀ ਹੈ ਇਹ ਹਾਈਲਾਈਟ ਨਹੀਂ ਹੁੰਦੀ। ਔਰ ਜਦੋਂ ਇਹ ਹਾਈਲਾਈਟ ਹੁੰਦੀ ਹੈ ਤੁਸੀਂ ਜਿਹੜੀਆਂ ਨੇ ਹਾਈਪ ਕ੍ਰੀਏਟਿੰਗ ਜਿਹੜੀਆਂ ਪ੍ਰੈਜੈਂਟੇਸ਼ਨਸ ਨੇ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ। ਲੇਕਿਨ ਜੇ ਤੁਸੀਂ ਅਮਰਿੰਦਰ ਸਿੰਘ ਦੇ ਮਸਖਰਾਪਨ ਔਰ ਉਸ ਦੇ ਤੁਸੀਂ ਜਵਾਬ ਨੂੰ ਸੁਣੋ ਤਾਂ ਫਿਰ ਜ਼ਾਹਰਾ ਤੌਰ ਦੇ ਉੱਤੇ ਕੋਈ ਕੰਕਰੀਟ ਸਟੈਪ ਲੈਣ ਦੀ ਜਿਹੜੀ ਗੱਲ ਹੈ ਕਿ ਉਹਨਾਂ ਦੇ ਖਿਲਾਫ ਕੇਸ ਬਾਦਲਾਂ ਦੇ, ਸੁਮੇਧ ਸੈਣੀ ਦੇ ਗ੍ਰਿਫਤਾਰੀ ਦੀ ਗੱਲ, ਹਾਲਾਂ ਉਹਨਾਂ ਦਾ ਉਹ ਵਜ਼ੀਰ ਇੱਕ ਸੁਖਜਿੰਦਰ ਸਿੰਘ ਬਾਜਵਾ ਕਹਿ ਰਿਹਾ ਜੀ ਮੈਨੂੰ ਬਣਾਓ ਮੈਂ ਅਰੈਸਟ ਕਰਦਾ ਸੁਮੇਧ ਸੈਣੀ ਨੂੰ। ਸੋ ਮੇਰੀ ਆਪਣੀ ਇਹ ਹੰਚ ਹੈ ਕਿ ਇਹਦੇ ਚੋਂ ਇਹ ਠੀਕ ਹੈ ਕਿ ਇਸ ਵੇਲੇ ਥੋੜਾ ਬਹੁਤ ਅਕਾਲੀ ਦਲ ਨੂੰ ਇਹਦਾ ਸਿਆਸੀ ਨੁਕਸਾਨ ਹੋਇਆ। ਉਹਨਾਂ ਨੇ ਪਹਿਲਾਂ ਹੀ ਇਸ ਦਾ ਤੋੜ ਲੱਭਣ ਦੇ ਲਈ ਮਨਜੀਤ ਜੀਕੇ ਦੀ ਜਿਹੜੀ ਬਾਹਰਲੀ ਵਿਜ਼ਿਟ ਹੈ ਉਹਦੀ ਜੇ ਤੁਸੀਂ ਟਾਈਮ ਦੇ ਨਾਲ ਦੇਖੋ, ਔਰ ਮੈਨੂੰ ਇਹ ਪੱਕਾ ਜਿਹੜੀ ਹੰਚ ਹੀ ਨਹੀਂ ਇਹ ਯਕੀਨ ਹੈ ਕਿ ਇਹ ਈਵਨ ਜਿਹੜਾ ਪ੍ਰੀ ਲੀਕ ਕਰਨਾ ਹੈ ਰਿਪੋਰਟ ਦਾ ਇਹ ਵੀ ਅਮਰਿੰਦਰ ਦੀ ਮਰਜ਼ੀ ਤੋਂ ਬਿਨਾ ਨਹੀਂ ਹੈ, ਕਿਉਂਕਿ ਬਾਦਲਾਂ ਦੇ ਨਾਲ ਪਹਿਲਾਂ ਵੀ ਅਲਾਇੰਸ ਸੀ ਅਸੈਂਬਲੀ ਚੋਣਾਂ ਵੇਲੇ ਔਰ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਅਗਲੇ ਸਾਲ ਆ ਰਹੀਆਂ ਨੇ ਇਸ ਦੇ ਵਿੱਚ ਵੀ ਜਿਹੜਾ ਇਹ ਅਲਾਇੰਸ ਇਹਨਾਂ ਦਾ ਹੋਣਾ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਉਹਨਾਂ ਨੂੰ ਬਿਫੋਰ ਹੀ ਪ੍ਰੋਟੈਕਸ਼ਨ ਦੇਣਾ ਸੀ, ਜਿਹਦੇ ਕਰਕੇ ਉਹਨਾਂ ਨੇ ਮਨਜੀਤ ਜੀਕੇ ਨੂੰ ਬਾਹਰ ਕਰਕੇ ਜਿਸ ਕਿਸਮ ਦਾ ਖਲਾਰਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਏਜੰਸੀਆਂ ਦੀ ਖੇਡ ਜਿਹੜੀ ਇਹਨਾਂ ਨੇ ਖੇਡੀ ਹੈ ਇੱਥੇ ਆ ਕੇ, ਉਹ ਨਿਊਯਾਰਕ ਹੋਏ, ਯੂਬਾ ਸਿਟੀ ਹੋਏ, ਸੈਨੋਜ਼ੇ ਚੋਂ ਕਾਮਯਾਬ ਨਹੀਂ ਹੋਏ, ਇਹ ਸਾਰਾ ਵੀ ਉਸ ਦਾ ਹਿੱਸਾ ਹੈ। ਔਰ ਬਜਾਏ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਚ ਜਿਹੜੇ ਗੰਭੀਰ ਚਾਰਜ ਅਕਾਲੀ ਦਲ ਬਾਦਲ ਦੇ ਉੱਤੇ ਲੱਗਦੇ ਨੇ ਉਹਦਾ ਜਵਾਬ ਦਿੰਦੇ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਤਰਲੋਚਨ ਸਿੰਘ ਉਹ ਟੁਚਾ ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਵੀ ਰਿਹਾ ਚੇਅਰਮੈਨ, ਉਹਦੇ ਸਣੇ ਜਾ ਕੇ ਅਮਰੀਕਨ ਐਂਬੈਸਡਰ ਨੂੰ ਮਿਲਦੇ ਨੇ ਕਿ ਜੀ ਇਹ ਕਾਰਵਾਈ ਕਰੋ ਯੂਬਾ ਸਿਟੀ 'ਚ ਕੀ ਹੋਇਆ। ਉਸ ਤੋਂ ਪਹਿਲਾਂ ਇਹੀ ਜੀ ਕੇ ਅਮਰੀਕਾ 'ਚ ਸਟੇਟ ਡਿਪਾਰਟਮੈਂਟ ਨੂੰ ਮਿਲ ਕੇ ਜਾਂਦਾ ਹੈ ਕਿ ਜੀ ਇਹ ਜਿਹੜੇ ਜਾਲੀ ਅਸਾਈਲਮ ਵਾਲੇ ਲੋਕ ਨੇ ਜਾਂ ਦੂਜੇ ਨੇ ਇਹਨਾਂ ਨੂੰ ਨੱਥ ਪਾਓ ਇਹ ਝੂਠੇ ਨੇ। ਔਰ ਉਹ ਇੱਥੇ ਵੰਗਾਰ ਕੇ ਕਹਿੰਦਾ ਹੈ ਕਿ ਜੀ ਤੁਸੀਂ ਸਾਰੇ ਬੇਅੰਤ ਸਿੰਘ ਦੇ ਭਜਾਏ ਹੋਏ ਆਏ ਹੋ ਇੱਥੇ। ਹੁਣ ਜ਼ਾਹਰ ਹੈ ਕਿ ਕਿੰਨੀਆਂ ਹਮਦਰਦੀਆਂ ਕਿ ਹੁਣ ਬੇਅੰਤ ਸਿੰਘ ਕੌਣ ਹੈ, ਕਾਂਗਰਸ ਦਾ ਚੀਫ ਮਿਨਿਸਟਰ। 31 ਅਗਸਤ ਨੂੰ ਉਹਦੀ ਯਾਦ ਦੇ ਵਿੱਚ ਸਟੇਟ ਫੰਕਸ਼ਨ ਅਮਰਿੰਦਰ ਸਿੰਘ ਨੇ ਰੱਖਿਆ ਹੈ ਜਿਹਨੂੰ ਉਹਨੇ ਪ੍ਰੀਜ਼ਾਈਡ ਕਰਨਾ। ਹੁਣ ਅਸੀਂ ਅਕਾਲੀ ਬੜੇ ਲੋ ਐਬ ਦੇ ਉੱਤੇ ਇਹ ਵੀ ਬਾਹਰਲੇ ਸਿੱਖਾਂ ਦੇ ਦਬਾਅ ਥੱਲੇ ਜਿਹੜਾ ਉਹ ਅਕਾਲ ਤਖਤ ਦੇ ਉੱਤੇ 31 ਅਗਸਤ ਨੂੰ ਭੋਗ ਪਾ ਦਿੰਦੇ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਦਾ। ਇਸ ਤੋਂ ਬਿਯੋਂਡ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਡਾ ਪਾਰਟ ਹੈ ਜੇ ਅਸੀਂ ਇਹਨੂੰ ਨਹੀਂ ਸਮਝਾਂਗੇ ਕਿ ਵੀ ਇਹ ਕੀ ਗੇਮ ਹੈ। ਅੱਜ ਸਾਡੇ ਕੁਝ ਵੀਰ ਬੜੇ ਖੁਸ਼ ਨੇ ਕਿ ਜੀ ਦੇਖੋ ਨਵਜੋਤ ਸਿੱਧੂ ਨੇ ਫੱਟੇ ਚੱਕ ਤੇ, ਤ੍ਰਿਪਤ ਬਾਜਵੇ ਨੇ ਚੌਂਟੇ ਚੱਕ ਤੇ, ਇਹ ਕੁਝ ਨਹੀਂ ਹੈ, ਇਹ ਸਿਰਫ ਹਾਈਪ ਹੈ, ਇਹ ਸਿਰਫ ਕੰਜ਼ੰਪਸ਼ਨ ਲਈ ਹੈ। ਅਸੈਂਬਲੀ 'ਚ ਜ਼ਰੂਰ ਤੁਹਾਨੂੰ ਵਕਤੀ ਤੌਰ ਦੇ ਉੱਤੇ ਲੱਗਾ ਕਿ ਵੀ ਜਿਵੇਂ ਇਹ ਸਾਰੀ ਅਸੈਂਬਲੀ ਜਿਵੇਂ ਖਾਲਿਸਤਾਨ ਦੀ ਅਸੈਂਬਲੀ ਹੋਏ, ਗੁਰੂ ਗ੍ਰੰਥ ਸਾਹਿਬ ਲਈ ਸਤਿਕਾਰ, ਸਿੱਖ ਸੈਂਟੀਮੈਂਟ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇੱਕ ਤੋਂ ਬਾਅਦ ਇੱਕ, ਬਟ ਇਨ ਦਾ ਐਂਡ ਆਫ ਦਾ ਡੇ ਨਤੀਜਾ ਕੀ ਹੈ ਉਹ ਤਾਂ ਹੈ ਕਿ ਵੀ ਤੁਹਾਡਾ ਤੁਸੀਂ ਉਹਦੇ ਤੇ ਐਕਸ਼ਨ ਕੀ ਲੈਂਦੇ ਹੋ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਚੋਂ ਕੋਈ ਬਹੁਤਾ ਕੁਝ ਨਹੀਂ ਨਿਕਲਣਾ। ਅਕਾਲੀਆਂ ਨੂੰ ਸਿਆਸੀ ਤੌਰ ਤੇ ਡੈਮੇਜ ਹੋਇਆ। ਫਰਦਰ ਅਮਰਿੰਦਰ ਵੀ ਉਹਨਾਂ ਨੂੰ ਸੈਕੰਡ ਫਿਡਲ ਪਲੇ ਕਰਨ ਦੇ ਉੱਤੇ ਹੀ ਰੱਖਣਾ ਚਾਹੁੰਦਾ ਔਰ ਉਹਦੇ ਚੋਂ ਪਾਰਲੀਮੈਂਟ ਦੀਆਂ ਆਉਣ ਵਾਲੀਆਂ ਚੋਣਾਂ 'ਚ ਪਰਨੀਤ ਕੌਰ ਦੀ ਸੀਟ ਪਟਿਆਲੇ 'ਚੋਂ ਕੱਢੀ ਜਾ ਸਕਦੀ ਹੈ। ਇਹ ਵੀ ਉੱਥੇ ਜਿਹੜੀਆਂ ਨੇ ਹਵਾੜਾ ਹੈ ਜਾਂ ਰਿਊਮਰਸ ਨੇ ਕਿ ਬਠਿੰਡੇ ਵਾਲੀ ਜਿਹੜੀ ਸੀਟ ਦੇ ਉੱਤੇ ਉਹ ਆਪਣੇ ਮੁੰਡੇ ਨੂੰ ਖੜਾ ਕਰ ਸਕਦਾ ਹੈ, ਹਰਸਿਮਰਤ ਕੌਰ ਨੂੰ ਫਿਰੋਜ਼ਪੁਰ ਮੂਵ ਕੀਤਾ ਜਾ ਸਕਦਾ ਹੈ। ਔਰ ਵਿਦਨ ਕਾਂਗਰਸ ਵੀ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ, ਬਲਰਾਮ ਜਾਖੜ ਜਿਹੜਾ ਕਦੇ ਅਮਰਿੰਦਰ ਦਾ ਸਾਥੀ ਸੀ ਹੁਣ ਉਹ ਨਵਜੋਤ ਸਿੱਧੂ ਦੇ ਨਾਲ ਹੈ, ਉਹ ਸਭ ਤੋਂ ਜ਼ਿਆਦਾ ਇਸ ਮੁੱਦੇ ਦੇ ਉੱਤੇ ਵੋਕਲ ਹੈ। ਨਵਜੋਤ ਸਿੱਧੂ ਰਾਹੁਲ ਗਾਂਧੀ ਦਾ ਸਿੱਧਾ ਥਾਪੜੇ ਵਾਲਾ ਹੈ। ਸੋ ਇਹ ਸਿੱਖ ਸੈਂਟੀਮੈਂਟਸ ਨੂੰ ਪਲੇ ਕੀਤਾ ਜਾ ਰਿਹਾ ਦੋਨੋਂ ਧਿਰਾਂ ਵੱਲੋਂ ਹੀ। ਔਰ ਜ਼ਾਹਰਾ ਤੌਰ ਦੇ ਉੱਤੇ ਸਾਨੂੰ ਇਹ ਸਮਝਣਾ ਪਏਗਾ ਕਿ ਅਲਟੀਮੇਟਲੀ ਇਹ ਕਮਿਸ਼ਨਾਂ ਦੀ ਗੇਮ, ਇਹ ਬਿਆਨਬਾਜ਼ੀਆਂ,
ਇਸ ਸਾਰੇ ਦੇ ਨਾਲ ਸਾਡਾ ਕੋਈ ਜਿਹੜੇ ਘੱਟੋ ਘੱਟ ਅਸੀਂ ਫਲੈਗ ਬੇਅਰਰ ਹੈ, ਝੰਡਾ ਬਰਦਾਰ ਹੈ ਆਜ਼ਾਦੀ ਦੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਸਿੱਖਾਂ ਦਾ ਕੋਈ ਵੀ ਮਸਲਾ ਉਸ ਖਿੱਤੇ 'ਚ ਸਾਡੇ ਇੰਡੀਪੈਂਡੈਂਟ ਸੋਵਰਨ ਮੁਲਕ ਖਾਲਿਸਤਾਨ ਤੋਂ ਬਿਨਾਂ ਹੱਲ ਨਹੀਂ ਹੋਣਾ, ਅਸੀਂ ਜ਼ਰੂਰ ਇਸ ਫੋਕਸ ਨੂੰ ਹੀ ਰੱਖੀਏ। ਬਾਕੀ ਠੀਕ ਹੈ, ਕੁਝ ਚੀਜ਼ਾਂ ਪਬਲਿਕ ਕੰਜ਼ੰਪਸ਼ਨ ਲਈ ਹੁੰਦੀਆਂ, ਅਸੀਂ ਵੀ ਚਰਚਾ ਕਰ ਰਹੇ ਹਾਂ, ਹੋਰ ਵੀ ਲਿਖਦੇ ਨੇ, ਔਰ ਬਹੁਤਿਆਂ ਨੂੰ ਲੱਗਦਾ ਕਿ ਭਾਈ ਅਕਾਲੀਆਂ ਦਾ ਹੁਣ ਭੋਗ ਪੈ ਜਾਣਾ ਹੈ। ਪਰ ਲੈ ਦੇ ਕੇ ਇਹ ਏਜੰਸੀਆਂ ਦੀ ਖੇਡ, ਕਦੇ ਨੌਟੰਕੀ ਹੈ, ਕਦੇ ਪਾਤਰ ਨੰਬਰ 1, ਕਦੇ ਪਾਤਰ ਨੰਬਰ 2, ਕਦੇ 1 ਬਣ ਜਾਂਦਾ ਹੈ, 1 3 ਤੇ ਚਲਾ ਜਾਂਦਾ ਹੈ। ਇਸ ਤੋਂ ਬਿਯੋਂਡ ਇਸ ਦੇ ਵਿੱਚ ਕੁਝ ਨਹੀਂ ਹੈ। ਜੀ ਡਾਕਟਰ ਸਾਹਿਬ, ਸੋ ਜਿੱਥੇ ਸਾਡਾ ਪ੍ਰੋਗਰਾਮ ਦਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਹੈ, ਮੈਂ ਫੇਸਬੁੱਕ ਮੈਸੇजेस ਟਾਈਮ ਵੱਲ ਦੇਖ ਰਿਹਾ ਹਾਂ ਤਾਂ ਲੈਣ ਦੀ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਜਿਨ੍ਹਾਂ ਨੇ ਫੇਸਬੁੱਕ ਤੇ ਕਮੈਂਟ ਕੀਤੇ ਉਹਨਾਂ ਦੇ ਨਾਮ ਜ਼ਰੂਰ, ਉਹਨਾਂ ਨੂੰ ਐਕਨੋਲੇਜ ਜ਼ਰੂਰ ਕਰਨਾ ਚਾਹੂੰਗਾ। ਜਿਹੜਾ ਪਹਿਲਾ ਸੈਗਮੈਂਟ ਸਾਡਾ ਸੀਗਾ ਉਹਦੇ ਤੇ ਕਸ਼ਮੀਰ ਵਿਰਕ, ਗੁਰਪ੍ਰੀਤ ਸਿੰਘ ਪੰਜਾਬੀ ਦੀ ਆਈਡੀ ਤੋਂ, ਹਸਨ ਪੱਟੀ ਰਾਣਾ, ਜੋਗਿੰਦਰ ਸਿੰਘ, ਹਰਦੀਪ ਸਿੰਘ ਮਹਲ, ਮਨਜੀਤ ਸਿੰਘ ਮਠਾੜੂ, ਬਾਜ ਸਿੰਘ, ਸੰਗਰਾਮ ਸਿੰਘ, ਔਰੰਗਜ਼ੇਬ ਕੁਰੇਸ਼ੀ, ਦਵਿੰਦਰ ਸਿੰਘ, ਹਰਦਵਿੰਦਰ ਸਿੰਘ ਹਰਵਿੰਦਰ ਸਿੰਘ ਹਰਮੋਇਆ, ਸਿੰਘ ਨਰਿੰਦਰ, ਦਲਜੀਤ ਸਿੰਘ, ਦਰਬਾਰਾ ਸਿੰਘ ਸਿੱਧੂ, ਜਸਵਿੰਦਰ ਸਿੰਘ, ਮਨਵੀਰ ਸਿੰਘ, ਪੀਜੇ ਸਿੰਘ, ਲਛਮਣ ਸਿੰਘ, ਹਰਿੰਦਰ ਮਾਹੀ, ਟੋਨੀ ਬੇਗੋਵਾਲੀਆ, ਨਾਵੇਦ ਅਸਲਮ, ਸਿੰਘ ਲਾਹੌਰੀਆ, ਸ਼ਿੰਦਾ ਗਿੱਲ, ਗਗਨਦੀਪ ਸਿੰਘ ਹੁੰਦਲ, ਕੁਲਵਿੰਦਰ ਸਿੰਘ, ਗੁਰਪ੍ਰੀਤ ਮਾਨ, MP ਸਿੰਘ ਪੰਜਾਬੀ ਤੇ ਸਿੰਘ ਦੀ ਆਈਡੀ ਤੋਂ ਜਿਹੜੇ ਇਹਨਾਂ ਨੇ ਕਮੈਂਟਸ ਇਹਨਾਂ ਵੀਰਾਂ ਨੇ ਲਿਖੇ ਨੇ ਪਹਿਲੇ ਸੈਗਮੈਂਟ ਤੇ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਦੂਜੇ ਸੈਗਮੈਂਟ ਦੇ ਉੱਪਰ M ਬਿਲਾਲ, ਮੇਰਾ ਖਿਆਲ ਹੈ ਵੀ ਅਸੀਂ ਹੁਣ ਨਾਵਾਂ 'ਚ ਨਾ ਪਈਏ ਜੀ, ਮੈਂ ਘੜੀ ਵੱਲ ਦੇਖ ਰਿਹਾ ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਜੀ। ਔਰ ਅੱਜ ਜਿਵੇਂ ਥਰਸਡੇ ਦੇ ਪ੍ਰੋਗਰਾਮ 'ਚ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ, ਅੱਜ ਜਿਹੜਾ ਉਹਨਾਂ ਦਾ ਸ਼ਬਦ ਹੈ, ਰਾਗ ਗੌਂਡ ਬਾਣੀ ਨਾਮਦੇਵ ਜੀ ਕੀ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ ਤੋ ਨ ਪੂਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਾਜਰੇ ਮਨ ਆਲਸੀਆ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਸ਼ਬਦ ਦਾ ਜੀ, ਭਗਤ ਜੀ ਇਸ ਸ਼ਬਦ ਦੇ ਵਿੱਚ ਜਿਹੜੀ ਰਹਾਓ ਦੀ ਪੰਕਤੀ ਹੈ, ਤਉ ਨ ਪੁੱਜੈ ਹਰ ਕੀਰਤ ਨਾਮਾ, ਆਪਣੇ ਰਾਮੇ ਭਾਜਰੇ ਮਨ ਆਲਸੀਆ ਰਹੋ। ਕਿਉਂਕਿ ਸਾਰੇ ਸ਼ਬਦ 'ਚ ਜਿਹੜਾ ਬ੍ਰਾਹਮਣਵਾਦੀ ਕਰਮਕਾਂਡ ਕਰਨ ਵਾਲੇ ਲੋਕ ਨੇ, ਜਿਹੜੇ ਉਹਨਾਂ ਦੇ ਕਰਮਕਾਂਡ ਨੇ, ਉਹਦੇ 'ਚ ਅਸ਼ਵਮੇਘ ਯੱਗ ਜਿਹੜਾ ਪੁਰਾਤਨ ਪੀਰੀਅਡ ਦੇ ਵਿੱਚ ਬੜੇ ਰਜਵਾੜੇ ਕਰਦੇ ਸੀ, ਉਹ ਇੱਕ ਘੋੜੇ ਨੂੰ ਉਹਦੇ ਨਾਲ ਫੌਜ ਲਾ ਕੇ ਛੱਡ ਦਿੰਦੇ ਸੀ, ਜਿਹੜੇ ਮਰਜ਼ੀ ਰਾਜ ਦੇ ਵਿੱਚੋਂ ਉਹ ਲੰਘਦਾ ਸੀ, ਜਿਹੜਾ ਉਹਨੂੰ ਰੋਕਦਾ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਜੰਗ ਕਰਨੀ ਪੈਂਦੀ ਸੀ। ਔਰ ਜਦੋਂ ਤੱਕ ਉਹ ਸਾਲ ਬਾਅਦ ਵਾਪਸ ਆਉਂਦਾ ਸੀ, ਜੇ ਉਹ ਜਿੱਤ ਕੇ ਆ ਗਿਆ ਸਾਰੇ ਪਾਸੇ, ਤੇ ਫਿਰ ਬੜਾ ਵੱਡਾ ਯੱਗ ਕੀਤਾ ਜਾਂਦਾ ਸੀ। ਔਰ ਇਸ ਨੂੰ ਜ਼ਾਹਰਾ ਤੌਰ ਤੇ ਪਹਿਲਾਂ ਤਾਂ ਪੁੱਤਰ ਦੀ ਪ੍ਰਾਪਤੀ ਲਈ ਅਸ਼ਵਮੇਧ ਯੱਗ ਹੁੰਦਾ ਸੀ, ਸਮਾਂ ਪਾ ਕੇ ਇਸ ਨੂੰ ਇੱਕ ਚੱਕਰਵਰਤੀ ਰਾਜਾ, ਔਰ ਫਿਰ ਇਹ ਕਿਹਾ ਗਿਆ ਕਿ ਵੀ ਜੇ 100 ਯੱਗ ਕੰਟੀਨਿਊਸਲੀ ਹੋ ਜਾਣ ਤੇ ਉਹ ਇੰਦਰ ਰਾਜੇ ਦੀ ਪਦਵੀ ਨੂੰ ਹਾਸਲ ਕਰ ਲਏਗਾ। ਫਿਰ ਬਹੁਤ ਸਾਰੀਆਂ ਬ੍ਰਾਹਮਣਵਾਦੀਆਂ ਕਹਾਣੀਆਂ ਨੇ ਕਿ ਕਿਵੇਂ ਇੰਦਰ ਰਾਜਾ ਜਿਹੜਾ ਉਹਨਾਂ ਦੇ ਯੱਗਾਂ ਦੇ ਵਿੱਚ ਵੱਡੀ ਰੁਕਾਵਟ ਬਣਦਾ ਸੀ। ਸੋ ਭਗਤ ਜੀ ਨੇ ਸ਼ੁਰੂ ਕੀਤਾ ਅਸਮੇਧ ਜਗਨੇ, ਕਿ ਅਸ਼ਵਮੇਧ ਯੱਗ ਕਰ ਲੋ ਭਾਵੇਂ, ਤੁਲਾ ਪੁਰਖ ਦਾਨੇ, ਕਿ ਜਿੰਨਾ ਬੰਦੇ ਦਾ ਭਾਰ ਹੈ ਉਹਦੇ ਬਰਾਬਰ ਸੋਨਾ ਦੇਣਾ, ਤੋਲ ਕੇ ਚਾਂਦੀ ਦੇਣੀ, ਇਹ ਵੀ ਬ੍ਰਾਹਮਣਵਾਦ ਦੇ ਬੜੇ ਜਿਹੜੇ ਪੁੰਨ ਕਰਮ ਨੇ ਉਹਨਾਂ 'ਚ ਸੀ ਵੀ ਉਹ ਕਰ ਲੋ। ਪ੍ਰਾਗ ਇਸ਼ਨਾਨੇ, ਅੱਜ ਉਹਨੂੰ ਇਲਾਹਾਬਾਦ ਕਹਿੰਦੇ ਨੇ, ਪ੍ਰਾਗ ਦਾ ਇਸ਼ਨਾਨ ਜਿਸ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ, ਭਾਵੇਂ ਉਹ ਕਰ ਲੋ। ਤੋ ਨਾ ਪੁੱਜਿਆ ਹਰ ਕੀਰਤਨਾਮਾ, ਵੀ ਇਹ ਸਾਰੇ ਕਰਮਕਾਂਡ ਜਿਹੜੇ ਨੇ ਰੱਬ ਦੀ ਕਿਰਤ ਸਿਫਤ ਸਲਾਹ ਦੇ ਨੇੜੇ ਤੇੜੇ ਨਹੀਂ ਪਹੁੰਚਦੇ। ਆਪਣੇ ਰਾਮੇ ਭਾਜਰੇ ਮਨ ਆਲਸੀਆ ਰਹੋ, ਕਿ ਹੇ ਆਲਸੀ ਮੇਰੇ ਮਨ, ਆਪਣੇ ਰੱਬ ਨੂੰ ਭਜ, ਆਪਣੇ ਰੱਬ ਨੂੰ ਯਾਦ ਕਰ, ਆਪਣੇ ਰੱਬ ਨੂੰ ਆਪਣੇ ਹਿਰਦੇ 'ਚ ਵਸਾ। ਗਿਆ ਪਿੰਡ ਭਰਤਾ, ਬਨਾਰਸ ਅਸ ਬਸਤਾ, ਮੁਖ ਵੇਦ ਚਤਰ ਪੜ੍ਹਤਾ। ਉਹਨਾਂ ਨੇ ਕਿਹਾ ਕਿ ਵੀ ਭਾਵੇਂ ਤੁਸੀਂ ਗਿਆ ਦੇ ਵਿੱਚ ਜਾ ਕੇ, ਗਿਆ ਬਿਹਾਰ ਦੇ ਵਿੱਚ, ਜਿੱਥੇ ਇਹ ਪਿੰਡ ਭਰਾਣ ਦੀ ਰਸਮ ਕੀਤੀ ਜਾਂਦੀ ਹੈ, ਜਿਹਦੇ 'ਚ ਕਿ ਚੌਲ ਜਾਂ ਜੌਂ ਦਾ ਆਟਾ ਜਿਹੜਾ ਉਹਦੇ ਪੀੜੇ ਬਣਾ ਕੇ ਉਹ ਰੋੜੇ ਜਾਂਦੇ ਨੇ, ਬ੍ਰਾਹਮਣ ਨੂੰ ਦਕਸ਼ਨਾ ਦਿੱਤੀ ਜਾਂਦੀ ਹੈ। ਤੇ ਭਗਤ ਜੀ ਕਹਿੰਦੇ ਨੇ ਭਾਵੇਂ ਤੂੰ ਗਿਆ ਦੇ ਵਿੱਚ ਜਾ ਕੇ ਪਿੰਡ ਭਰਾਂਦਾ ਰਹਿ, ਬਨਾਰਸ ਅਸ ਬਸਤਾ,
ਅਸ ਦਰਿਆ ਹੈ ਜਿਹਦੇ ਕੰਢੇ ਬਨਾਰਸ ਵਸਿਆ ਹੋਇਆ ਹੈ। ਔਰ ਇਸ ਵਾਰ ਜਿਵੇਂ ਉਸ ਆਦਿੱਤਿਆਨਾਥ ਯੋਗੀ ਨੇ ਮੁਸਲਮਾਨਾਂ ਨੂੰ ਉਹਦੇ ਕੰਢੇ ਨਮਾਜ਼ ਨਹੀਂ ਪੜ੍ਹਨ ਦਿੱਤੀ ਕਿ ਜੀ ਇਹ ਸਾਡਾ ਦਰਿਆ ਹੈ। ਸੋ ਉਹਨਾਂ ਨੇ ਕਿਹਾ ਵੀ ਭਾਵੇਂ ਉਸ ਬਨਾਰਸ ਦੇ ਕੰਢੇ ਅਸ ਦਰਿਆ ਦੇ ਉੱਤੇ ਕੋਈ ਵਸਦਾ ਹੋਏ, ਮੁੱਖ ਵੇਦ ਚਤਰ ਪੜ੍ਹਤਾ, ਭਾਵੇਂ ਚਾਰੋਂ ਵੇਦ ਜ਼ਬਾਨੀ ਯਾਦ ਹੋਣ, ਉਹਨਾਂ ਨੂੰ ਕੋਈ ਪੜ੍ਹਦਾ ਰਹੇ। ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਚਤਾ, ਖਟ ਕਰਮ ਸਹਿਤ ਰਹਿਤਾ, ਕਿ ਭਾਵੇਂ ਸਾਰੇ ਹੀ ਧਰਮ ਕਰਦਾ ਹੋਏ, ਸਾਰੇ ਧਰਮ ਦਾ ਮਤਲਬ ਹੈ ਬ੍ਰਾਹਮਣ ਧਰਮ, ਕਸ਼ਤਰੀਆ ਧਰਮ, ਵੈਸ਼ਯ ਧਰਮ, ਸ਼ੂਦਰ ਧਰਮ, ਜਿਹੜੇ ਉਹਨਾਂ ਨੇ ਉਹਨਾਂ ਦੇ ਵਰਗਨਾਂ ਦੇ ਆਧਾਰ ਦੇ ਉੱਤੇ ਬਣਾਏ ਨੇ ਵੀ ਆਹ ਉਹਦੇ ਫਰਜ਼, ਭਾਵੇਂ ਉਹ ਨਿਭਾਉਂਦਾ ਹੋਏ, ਭਾਵੇਂ ਗੁਰੂ ਦੇ ਗਿਆਨ ਦੇ ਥੱਲੇ ਇੰਦਰੀਆਂ ਦੇ ਉੱਤੇ, ਸੈਂਸਿਸ ਦੇ ਉੱਤੇ ਪੂਰਾ ਕੰਟਰੋਲ ਹੋਏ, ਖਟ ਕਰਮ ਸਹਿਤ ਕਰਤਾ, ਕਿ ਭਾਵੇਂ ਉਹ ਬ੍ਰਾਹਮਣ ਤੂੰ 6 ਕਰਮ ਕਰਦਾ ਹੋ, ਜਿਹੜੇ 6 ਕੰਮ ਬ੍ਰਾਹਮਣ ਦੇ ਨੇ ਉਹਨਾਂ ਦੇ ਵਿੱਚ ਵਿਦਿਆ, ਪੜ੍ਹਨਾ, ਪੜ੍ਹਾਉਣਾ, ਜਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ, ਕਿ ਭਾਵੇਂ ਤੂੰ ਇਹ 6 ਕਰਮ ਕਰਦਾ ਹੋਏ। ਤੇ ਅਖੀਰ ਚ ਭਗਤ ਜੀ ਕਹਿੰਦੇ ਨੇ ਸ਼ਿਵਾ ਸ਼ਕਤ ਸੰਬਾਦੰ, ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦੰ, ਭਜ ਨਾਮਾ ਤਰਸ ਭਵ ਸਿੰਧੰ, ਕਿ ਭਾਈ ਭਾਵੇਂ ਸ਼ਿਵ ਤੇ ਸ਼ਕਤੀ, ਸ਼ਿਵ ਜੀ ਪਾਰਵਤੀ ਦਾ ਸੰਵਾਦ, ਡਾਇਲੋਗ ਜਿਸ ਨੂੰ ਰਮਾਇਣ ਨਾਲ ਜੋੜਿਆ ਜਾਂਦਾ ਹੈ, ਉਹ ਤੂੰ ਪੜ੍ਹਦਾ ਰਹਿ। ਮਨ ਛੋੜ ਛੋੜ ਸਗਲ ਭੇਦੰ, ਹੈ ਮੇਰੇ ਮਨ ਤੂੰ ਸਾਰੇ ਹੀ ਜਿਹੜੇ ਬਾਕੀ ਖਿਆਲ ਵਿਚਾਰ ਛੱਡ ਦੇ। ਸਿਮਰ ਸਿਮਰ ਗੋਬਿੰਦੰ, ਸਿਰਫ ਤੇ ਸਿਰਫ ਉਸ ਗੋਬਿੰਦ ਨੂੰ, ਉਸ ਵਾਹਿਗੁਰੂ ਨੂੰ ਯਾਦ ਕਰ। ਭਜ ਨਾਮਾ ਤਰਸ ਭਵ ਸਿੰਧੰ, ਕਿ ਭਾਈ ਉਸ ਰੱਬ ਨੂੰ ਯਾਦ ਕਰ, ਉਸ ਦੇ ਨਾਮ ਨੂੰ ਯਾਦ ਕਰ, ਜਿਸ ਦੇ ਨਾਲ ਤੂੰ ਇਸ ਭਵ ਸਾਗਰ ਤੋਂ, ਸਿੰਧ ਸਾਗਰ ਨੂੰ ਕਹਿੰਦੇ ਨੇ, ਤੂੰ ਪਾਰ ਤਰੇਂਗਾ। ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ। ਬਿਲਕੁਲ ਸਾਡਾ ਸਮਾਂ ਵੀ ਜਿਹੜਾ ਸ਼ੋਅ ਦਾ ਹੈਗਾ ਉਹ ਹੁਣ ਸਮਾਪਤੀ ਦੇ ਵੱਲ ਨੂੰ ਹੈਗਾ। ਸੋ ਮੈਂ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਸਭ ਨੂੰ ਇੱਕ ਵਾਰ ਬੇਨਤੀ ਵੀ ਕਰਨਾ ਚਾਹੂੰਗਾ ਅੰਤ ਦੇ ਵਿੱਚ ਕਿ ਸਾਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੇਜ ਕਰ ਸਕਦੇ ਹੋ। TV84 ਦੀ ਵੈਬਸਾਈਟ www.tv84.tv ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਜੀ ਇਸੇ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋਣਗੇ। ਸੋ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।